मतलब ਅਸੀਂ ਮੈਨੂੰ ਲੱਗਦਾ ਕਿ ਕਿਸੇ ਹੱਦ ਤੱਕ ਨਾ ਇਹ ਆਈਡੀਅਲਿਜ਼ਮ ਵੀ ਹੈ। ਹੁਣ ਅਸੀਂ ਦੋ ਤਿੰਨ ਔਰਤਾਂ ਅਗਰ ਇੱਥੇ ਬਿਠੀਆਂ ਹੋਈਆਂ, ਦੋ ਚਾਰ ਉੱਥੇ ਬਿਠੀਆਂ ਹੋਈਆਂ, ਤੇ ਅਸੀਂ ਹੋ ਸਕਦਾ ਘਰੋਂ ਲੜ ਕੇ ਹੀ ਆਈਆਂ ਹੋਈ ਮੈਂ ਤੇ ਜਾਣਾ, ਠੀਕ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਸਾਰੀਆਂ ਔਰਤਾਂ ਕੋਲ ਹੀ ਇਹ ਇੰਨੀ ਕੁ ਸਪੇਸ ਹੈਗੀ ਹੈ। ਤੇ ਸ਼ਾਇਦ ਕਿਸੇ ਹੱਦ ਤੱਕ ਮਤਲਬ ਦੋ ਚਾਰ ਨਾ ਹਿਸਟਰੀ 'ਚੋਂ ਵੀ ਲੈ ਸਕਦੇ ਆ, ਕਰੰਟ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚੋਂ ਵੀ ਲੈ ਸਕਦੇ ਆ, ਲੇਕਿਨ ਓਵਰਆਲ ਅਗਰ ਦੇਖੋ ਤੇ ਕਿਆ ਵਾਕਈ ਔਰਤ ਜਿਹੜੀ ਹੈਗੀ ਆ ਉਹ ਇੰਨੀ, ਯਾਨੀ ਇਹ ਗੱਲ ਅਸੀਂ ਕਹਿ ਤਾਂ ਲੈਂਦੇ ਹਾਂ, ਸਾਡੇ ਮਾਣ ਤਾਂ ਹੈ ਕਿ ਅਸੀਂ ਸ਼ੇਰ ਜੰਮਣ ਵਾਲੀਆਂ ਆ, ਅਸੀਂ ਸ਼ੇਰ ਨਹੀਂ ਹੈ ਤੇ ਤੁਸੀਂ ਹੁਣ ਸਾਨੂੰ ਕੈਦ ਕਰਦੇ। ਔਰ ਸ਼ਾਇਦ ਉਹ ਕਿਤੇ ਨਾ ਕਿਤੇ ਉਹ ਕੈਦ ਹੈ ਜਿਹਦੀ ਅਸੀਂ ਬਾਰ-ਬਾਰ ਜਿਹਦੇ ਵਾਸਤੇ ਹਾਲ ਧਾੜ ਕਰਦੀਆਂ ਕਿ ਭਾਈ ਸਾਨੂੰ ਮਤਲਬ ਇੰਨੀ ਕਿ ਸਪੇਸ ਵੀ ਤੁਸੀਂ ਨਹੀਂ ਦੇ ਸਕਦੇ ਕਿ ਮੈਂ ਘਰ ਦੇ ਵਿੱਚ ਕਹਾਂ ਕਿ ਭਾਈ ਮੇਰਾ ਜਿਹੜਾ ਹੈਗਾ ਉੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਆ, ਜ਼ਰਾ ਬੱਚੇ ਇਹਨਾਂ ਨੂੰ ਸੰਭਾਲੀ ਨਾ, ਅੱਜ ਤੂੰ ਰੱਖ ਲੈ ਤੇ ਮੈਂ ਉਹ ਅਟੈਂਡ ਕਰਕੇ 2 ਘੰਟੇ ਦੇ ਵਿੱਚ ਆਈ। ਨਹੀਂ, ਤੁਸੀਂ ਤੇ ਪਰਮਿਸ਼ਨ ਲੈਣ ਦੀ ਵੀ ਗਵਾਰਾ ਨਹੀਂ ਕਰਦੇ ਕਿ ਮੈਂ ਇਹ ਦੱਸ ਹੀ ਦੇਵਾਂਗਾ, ਬਸ ਮੈਂ ਬਾਅਦ ਚਲਾ ਤੇ ਮੈਂ ਜਿਸ ਵੇਲੇ ਦਿਲ ਕੀਤਾ ਆ ਜਾਊਂਗਾ। ਤੇ ਮਤਲਬ ਇਹ ਹੁਣ ਜਿਹੜੀ ਤੁਸੀਂ ਇੱਕ, ਕਿਉਂਕਿ ਇੰਨਾ ਵਾਸਟ ਟੌਪਿਕ ਹੈਗਾ ਤੇ ਇਹ ਪੋਸੀਬਲ ਨਹੀਂ ਕਿ ਅਸੀਂ ਇੱਕ ਨਸ਼ਿਸਤ ਦੇ ਵਿੱਚ ਸਾਰੀਆਂ ਗੱਲਾਂ ਕਰ ਲਈਏ। ਇਹ ਸਿਲਸਿਲਾ ਹੈ ਜਿਹਨੂੰ ਅਸੀਂ ਜਾਰੀ ਰੱਖਾਂਗੇ। ਤੁਸੀਂ ਜਿਹੜੀ ਬਾਰ-ਬਾਰ ਇਹ ਗੱਲ ਕਰ ਰਹੇ ਹੋ ਨਾ ਕਿ ਇਹ ਵੈਸੇ ਤਾਂ ਡੈਮੋਕ੍ਰੇਸੀ ਵੀ ਕਹਿੰਦੇ ਆ ਨਾ ਕਿ ਇਹ ਕੋਈ ਇੰਡੀਜੀਨਸ ਤੇ ਉਹ ਆਈਡੀਆ ਨਹੀਂ, ਆਈਡੀਓਲੋਜੀ ਨਹੀਂ ਹੈ। ਇਹ ਮਤਲਬ ਨਾਵਾਂ ਦਾ ਇਖਤਲਾਫ ਜਿਹੜਾ ਹੈ ਕਿ ਜੀ ਇੱਥੇ ਹੁਕੇ ਨਸਵਾਂ ਕਹੋ, ਫੈਮਿਨਿਜ਼ਮ ਨੇ ਕਹੋ, ਜਿਹੜੇ ਐਕਸਚੇਂਜ ਹੁੰਦੇ ਆ ਨਾ, ਆਈਡੀਆਜ਼ ਵੀ ਐਕਸਚੇਂਜ ਹੁੰਦੇ ਆ, ਇਹ ਖੁਰਾਕ ਲਿਬਾਸ ਹਰ ਚੀਜ਼ ਐਕਸਚੇਂਜ ਹੁੰਦੀ ਹੈ ਤੇ ਸ਼ਾਇਦ ਇਸ ਵਾਸਤੇ ਇਹ ਟਰਮ ਵੀ ਇੱਥੇ ਇਸਤੇਮਾਲ ਹੋ ਜਾਂਦੀ ਹੈ। ਤੁਸੀਂ ਜਿਹੜੀ ਗੱਲ ਕਰਦੇ ਇੰਡੀਜੀਨਸ ਜਿਹੜਾ ਹੈ ਆਈਡੀਓਲੋਜੀ ਸਾਡੇ ਕੋਲ ਹੋਣੀ ਚਾਹੀਦੀ ਆ ਔਰਤਾਂ ਦੇ ਹੱਕ ਦੇ ਹਵਾਲੇ ਨਾਲ, ਮੈਂ ਚਾਹੂੰਗੀ ਕਿ ਤੁਸੀਂ ਥੋੜਾ ਜਿਹਾ ਉਹ ਆਈਡੀਆ ਦਿਓ ਕਿ ਉਹ ਕੀ ਹੋਊਗੀ, ਉਹਦੀ ਸ਼ਕਲ ਕੀ ਹੋਊਗੀ। ਔਰ ਦੂਸਰਾ ਇਹ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਮਤਲਬ ਅੱਜ ਦੀ ਔਰਤ ਥੋੜਾ ਜਿਹਾ ਅਸੀਂ ਇਹਦੇ ਗਿਣਤੀ ਰੱਖਾਂਗੇ ਕਿ ਅੱਜ ਦੀ ਔਰਤ ਜਿਹੜੀ ਹੈਗੀ ਆ ਉਹ ਕੰਪੈਰੀਟਿਵਲੀ ਜਿਹੜਾ ਆ ਉਹ 2 ਕਦਮ ਅੱਗੇ ਆ। ਕਿਆ ਉਹ 2 ਕਦਮ ਜ਼ਿੰਮੇਵਾਰੀਆਂ ਲੈਣ 'ਚ ਅੱਗੇ ਹੈਗੀ ਹੈ? ਜ਼ਿੰਮੇਵਾਰੀ ਤਾਂ ਉਹਨੇ ਹਮੇਸ਼ਾ ਤੋਂ ਨਿਭਾਈਆਂ। ਕਹਿੰਦੇ ਕਿ ਜੀ ਉਹ ਫਸਲਾਂ ਫਲਾਂ ਕਰਦੀ ਸੀ, ਕਿਆ ਉਹ ਮਾਲ ਡੰਗਰ ਵੇਚ ਕੇ ਪੈਸੇ ਵੀ ਆਪਣੇ ਕੋਲ ਰੱਖਦੀ ਸੀਗੀ? ਅਗਰ ਉਹ ਪੈਸੇ ਨਹੀਂ ਸੀ ਰੱਖਦੀ ਤੇ ਉਹ ਕਿੱਥੇ ਆ? ਉਹ ਅਥਾਰਟੀ ਤਾਂ ਨਹੀਂ ਹੈ। ਪੈਸੇ ਅਗਰ ਬੰਦਾ ਰੱਖ ਦਿੱਤਾ ਫਿਰ ਤਾਂ ਉਹਦੇ ਹਿੱਸੇ ਵਿੱਚ ਸਿਰਫ ਜ਼ਿੰਮੇਦਾਰੀ ਆਈ ਹੈ। ਤੇ ਕਿਆ ਉਹ ਅੱਜ ਦੀ ਔਰਤ ਜਿਹੜੀ ਹੈਗੀ ਆ ਉਹ 2 ਕਦਮ ਅੱਗੇ ਗਈ ਆ ਜਾਂ ਉਹਨੇ ਸਿਰਫ ਜ਼ਿੰਮੇਦਾਰੀਆਂ ਪਾਲ ਲਈਆਂ ਆ? ਔਰ ਜਿਹੜਾ ਇੰਡੀਜੀਨਸ ਮਾਡਲ ਦੀ ਤੁਸੀਂ ਗੱਲ ਕਰ ਰਹੇ ਆ ਔਰਤਾਂ ਦੇ ਵਾਸਤੇ, ਚਲੋ ਅਸੀਂ ਨਹੀਂ ਮੁਤਾਲ ਲੈਂਦੇ ਚੀਜ਼ਾਂ, ਅਸੀਂ ਨਹੀਂ ਉਧਾਰ ਲੈਂਦੇ ਉਧਰੋਂ ਕਿ ਤੁਹਾਡੀ ਆਈਡੀਓਲੋਜੀ ਉਹ ਕੀ ਉਹਦੀ ਥੋੜੀ ਬਹੁਤ ਸ਼ਕਲ ਕੀ ਹੋਊਗੀ ਇੱਥੇ ਦੀ ਔਰਤ? ਇਹ ਤੇ ਬਹੁਤ ਵੱਡਾ ਦਾਅਵਾ ਹੈ ਨਾ ਫਿਲਾਸਫੀ ਦੇ ਦੇਣ ਦਾ ਜਾਂ ਇਜ਼ਮ ਦੇ ਦੇਣ ਦਾ। ਤੇ ਫਿਰ ਗੱਲ ਹੀ ਮੁੱਕ ਗਈ ਜੇ ਮੈਂ ਇੱਥੇ ਬੈਠੀ ਫਿਲਾਸਫਰ ਬਣ ਜਾਵਾਂ ਤੇ ਤੁਹਾਨੂੰ ਪੂਰਾ ਇੱਕ ਇਜ਼ਮ ਦੇ ਦੇਵਾਂ। ਲੇਕਿਨ ਇਹ ਕਿ ਹੁਣ ਅਸੀਂ ਗੱਲ ਬਿਲਕੁਲ ਅਸੀਂ ਸਹੀ ਉਹਦੇ ਤੇ ਆ ਗਏ ਹਾਂ ਕਿ ਅਗਰ ਇਹ ਚੀਜ਼ ਅਸੀਂ ਸਮਝ ਗਏ ਹਾਂ ਕਿ ਅਸੀਂ ਸਭ ਇੱਥੇ ਬਹਿ ਕੇ ਇਸ ਸੁਸਾਇਟੀ ਦੇ ਵਿੱਚ ਆਰਡਰ ਨੂੰ ਚੈਲੰਜ ਨਹੀਂ ਕਰਨ ਬੈਠੇ ਹਾਂ, ਅਸੀਂ ਜੈਨੂਇਨ ਪ੍ਰੋਬਲਮਸ ਦੀ ਗੱਲ ਕਰਨ ਬੈਠੇ ਹਾਂ। ਤੇ ਉਹ ਪ੍ਰੋਬਲਮਸ ਫਿਰ ਕੀ ਨੇ? ਉਹਦੇ ਵਿੱਚ ਤੁਸੀਂ ਪੁੱਛਿਆ ਕਿ ਜੀ ਅੱਜ ਦੀ ਔਰਤ ਜਿਹੜੀ ਹੈ ਕਿ ਉਹ 2 ਕਦਮ ਅੱਗੇ ਵੇ ਜਾਂ ਪਿੱਛੇ ਵੇ। ਮੇਰੀ ਜ਼ਾਤੀ ਰਾਏ ਵੇ ਕਿ ਪਿੱਛੇ ਵੇ, ਕਿਉਂਕਿ ਉਹਨੇ ਕੀਤਾ ਹੈ ਵੇ ਕਿ ਜ਼ਿੰਮੇਦਾਰੀਆਂ ਚੌਖੀਆਂ ਲੈ ਲਈਆਂ ਨੇ ਲੇਕਿਨ ਸੁਸਾਇਟੀ ਲਈ ਤਿਆਰ ਨਹੀਂ ਸੀ। ਤੇ ਉਹ ਜੈਂਡਰ ਦੀ ਜਿਹੜੀ ਰੋਲ ਸਨ ਉਹ ਹਾਲੀ ਪ੍ਰੀ ਡਿਫਾਈਨਡ ਹੀ ਸਨ। ਤੇ ਉਹਦੇ ਵਿੱਚ ਹੁਣ ਉਹ ਕੰਮ ਵੀ ਕਰਦੀ ਹੈ ਤੇ ਘਰ ਦਾ ਕੰਮ ਵੀ ਕਰਦੀ ਹੈ। ਉਹਦੇ ਬਾਅਦ ਹੋਣਾ ਤੇ ਇਹ ਚਾਹੀਦਾ ਵੇ ਕਿ ਜੋ ਤੁਹਾਡੀ ਜ਼ਿੰਦਗੀ ਨੂੰ ਫੰਡ ਕਰਦਾ ਉਹ ਤੁਹਾਡੇ ਵਾਸਤੇ ਡਿਸੀਜਨ ਵੀ ਲੈ ਲੈ। ਠੀਕ ਹੈ, ਅਸੀਂ ਇਸ ਗੱਲ ਨੂੰ ਜਾਇਜ਼ ਸਮਝਦੇ ਹਾਂ। ਜੀ ਮੈਂ ਕੁਛ ਨਹੀਂ ਕਮਾਉਂਦੀ, ਮੈਂ ਘਰ ਬੈਠੀ ਹਾਂ, ਜੋ ਵੀ ਮੇਲ ਜਿਹੜਾ ਮੇਰੇ ਨਾਲ ਹੈ ਬੰਦਾ ਹੈ, ਭਰਾ ਵੇ, ਪਿਓ ਵੇ, ਜੇ ਮੇਰੀ ਲਾਈਫ ਨੂੰ ਫੰਡ ਪਿਆ ਕਰਦਾ ਤੇ ਮੇਰੇ ਡਿਸੀਜਨ ਵੀ ਲੈ ਲੈ। ਲੇਕਿਨ ਅਗਰ ਮੈਂ ਆਪਣੀ ਜ਼ਿੰਦਗੀ ਨੂੰ ਆਪ ਫੰਡ ਵੀ ਕਰਨੀ ਆ ਤੇ ਮੈਨੂੰ ਡਿਸੀਜਨ ਆਪ ਲੈਣੇ ਚਾਹੀਦੇ ਨੇ। ਇਹ ਵੀ ਹਾਲੇ ਸਾਡੇ ਕੋਲ ਨਹੀਂ ਹੋਇਆ। ਇਹ ਸਾਡਾ ਬਹੁਤ ਵੱਡਾ ਪ੍ਰੋਬਲਮ ਹੈ, ਬਹੁਤ ਜੈਨੂਇਨ ਪ੍ਰੋਬਲਮ ਹੈ। ਇਸ ਪ੍ਰੋਬਲਮ ਦੀ ਜੜ ਜਿਹੜੀ ਹੈ ਉਹ ਔਰਤ ਦੇ ਵਿੱਚ ਹੈ। ਉਹ ਵੋਲੰਟਰਲੀ ਜਿਹੜਾ ਹੈ ਨਾ ਉਹ ਨਹੀਂ ਵੀ ਕਰਦੀ ਐਸਾ। ਠੀਕ ਹੈ, ਓਕੇ, ਅਗਰ ਮੈਂ ਡਿਸੀਜਨ ਨਹੀਂ ਲੈ ਸਕਦੀ ਤੇ ਫਿਰ ਮੇਰੀ ਜਿਹੜਾ ਇਕੋਨਮੀ ਦਾ ਸਟਰੋਂਗ ਹੋਣਾ ਤੇ ਮੈਟਰ ਹੀ ਨਹੀਂ ਕਰਦਾ। ਬਹੁਤ ਸਾਰੇ ਲੋਕ ਤੁਸੀਂ ਐਸੇ ਵੇਖੋ ਦੇ ਕਿ ਨੌਕਰੀ ਕਰਦੀਆਂ ਨੇ ਪਿਆ ਲੇਕਿਨ ATM ਕਾਰਡ ਤੋਂ ਲੈ ਕੇ ਅਕਾਊਂਟਸ ਵਗੈਰਾ ਸਾਰਾ ਬੰਦੇ ਦੇ ਹੱਥ ਹੈ। ਇਹ ਨਹੀਂ ਡਿਸਾਈਡ ਕਰ ਸਕਦੇ ਤੁਸੀਂ ਕਿ ਤੁਸੀਂ ਇੱਕ ਘਰ ਦੇ ਵਿੱਚ ਰਹਿੰਦੇ ਹੋਏ ਜਿਹੜੀ ਤੁਹਾਡੀ ਫੈਮਿਲੀ ਪਲੈਨਿੰਗ ਹੈ, ਬੱਚੇ ਪੈਦਾ ਕਰਨੇ ਨੇ ਨਹੀਂ ਕਰਨੇ ਨੇ, ਇਹ ਤੁਹਾਡਾ ਡਿਸੀਜਨ ਨਹੀਂ। ਇਹਦੇ ਵਿੱਚ ਬੰਦੇ ਦੀ ਤਰਫੋਂ ਵੀ ਪ੍ਰੈਸ਼ਰ ਹੋ ਸਕਦਾ ਹੈ, ਸੁਸਾਇਟੀ ਦੀ ਤਰਫੋਂ ਵੀ ਪ੍ਰੈਸ਼ਰ ਹੋ ਸਕਦਾ ਹੈ।
ਵਰਕ ਦੇ ਉੱਤੇ ਔਰਤ ਦਾ ਸਭ ਤੋਂ ਵੱਡਾ ਮਸਲਾ ਹੈ ਕਿ ਉੱਥੇ ਉਹਨੂੰ ਇਹ ਸਮਝਿਆ ਜਾਂਦਾ ਹੈ ਕਿ ਕੁਝ ਐਸੀਆਂ ਪੋਜੀਸ਼ਨਸ ਨੇ ਜਿਹਦੇ ਵਾਸਤੇ ਔਰਤ ਸੂਟ ਨਹੀਂ ਕਰਦੀ, ਉੱਥੇ ਤੁਹਾਡੀ ਤਰੱਕੀ ਨਹੀਂ ਹੁੰਦੀ, ਉੱਥੇ ਖਾਸ ਤੌਰ ਤੇ ਫਿਰ ਬੰਦਾ ਜਿਹੜਾ ਉਹ ਬੱਚੇ ਸੰਭਾਲਦਾ ਨਹੀਂ ਹੁੰਦਾ ਤੇ ਔਰਤ ਜਿਹੜੀ ਉਹ ਬੱਚੇ ਲੈ ਕੇ ਦਫ਼ਤਰ ਜਾ ਨਹੀਂ ਸਕਦੀ, ਉੱਥੇ ਉਹਨੂੰ ਅਨਪ੍ਰੋਫੈਸ਼ਨਲ ਸਮਝਿਆ ਜਾਂਦਾ ਹੈ। ਉਹਦੇ ਇਲਾਵਾ ਕੁਝ ਨੌਕਰੀਆਂ ਐਸੀਆਂ ਨੇ ਜਿਹੜੀਆਂ ਟੈਬੂ ਨੇ, ਜਿਹੜੀ ਔਰਤ ਨਹੀਂ ਕਰ ਸਕਦੀ, ਉਹ ਟੈਬੂ ਵੀ ਟੁੱਟਣ ਦੀ ਲੋੜ ਹੈ। ਫਿਰ ਅਸੀਂ ਔਰਤ ਦੀ ਆਜ਼ਾਦੀ ਦੀ ਅਗਰ ਗੱਲ ਕਰਨੇ ਆ ਤੇ ਸਾਡੇ ਮੁਆਸ਼ਰੇ ਵਿੱਚ ਕਿੰਨੀ ਅਵੇਅਰਨੈਸ ਹੈ ਕਿ ਅਗਰ ਔਰਤ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਬੱਚਿਆਂ ਜਦੋਂ ਸਕੂਟੀ ਤੇ ਜਾਂਦੀਆਂ ਹੁੰਦੀਆਂ ਨੇ, ਇਹ ਇੱਕ ਲਹਿਰ ਜੀ ਆਈ ਹੈ। ਮੈਨੂੰ ਲੱਗਦਾ ਹੈ ਸਾਡੀ ਜਵਾਨੀ ਵਿੱਚ ਜਿਹੜੀ ਅਸਾਂ ਇੱਥੇ ਲਾਹੌਰ 'ਚ ਟਰਾਂਸਪੋਰਟੇਸ਼ਨ ਦੇ ਵਿੱਚ ਵੇਖਿਆ ਹੋਵੇ, ਤੁਸੀਂ ਜਦੋਂ ਵੈਗਨਾਂ ਦੇ ਵਿੱਚ ਜਾਓ, ਅਗਰ ਤੁਹਾਨੂੰ ਕਦੀ ਇਤਫਾਕ ਹੋਇਆ ਹੋਵੇ ਕਿ ਮੇਰੀਆਂ ਭੈਣਾਂ ਇੱਥੇ ਹੋਸਟਲ 'ਚ ਪੜ੍ਹਦੀਆਂ ਸਨ FJ ਤੇ ਕਦੀ ਕਦਾਰ ਕਿਤੇ ਟਰੈਵਲ ਕਰਨ ਦਾ ਇਤਫਾਕ ਹੋਣਾ ਤੇ ਸਟੂਡੈਂਟ ਲਾਈਫ 'ਚ ਜਿਹੜੇ ਪੈਸੇ ਤੇ ਨਹੀਂ ਹੁੰਦੇ ਤੇ ਕਿਸੇ ਵੈਗਨ 'ਚ ਬਹਿਣਾ ਤੇ ਉੱਥੇ ਨਈ ਜਗ੍ਹਾ ਤੇ ਤੁਸੀਂ ਹੁੰਦੇ ਹੋ ਕੇ ਅੱਜ ਬੈਠੇ ਹੋ, ਤੇ ਹੋ ਸਕਦਾ ਇਸ ਮੁਆਸ਼ਰੇ ਦੇ ਬਹੁਤ ਸਾਰੇ ਮਰਦਾਂ ਨੇ ਉਹ ਐਕਸਪੀਰੀਅੰਸ ਵੇਖਿਆ ਹੋਵੇ। ਤੇ ਹੁਣ ਸਕੂਟਰ ਦੇ ਉੱਤੇ, ਸ਼ਾਇਦ ਮੋਟਰਸਾਈਕਲ ਚਲਾਉਣ ਦੇ ਉੱਤੇ ਤੁਸੀਂ ਵੇਖਦੇ ਅੱਜ ਤੋਂ ਕੋਈ 10-15 ਸਾਲ ਪਹਿਲੇ, ਲੇਕਿਨ ਸਕੂਟੀ ਦੀ ਬੜੀ ਐਕਸੈਪਟੈਂਸ ਹੈ, ਠੀਕ ਹੈ। ਇਹਦੇ ਇਲਾਵਾ ਸਾਨੂੰ ਜਿਹੜਾ ਖਾਸ ਤੌਰ ਤੇ ਜਿਹਨੂੰ ਕਹਿੰਦੇ ਨੇ ਤਾਲੀਮ ਦੇ ਮਾਮਲੇ ਵਿੱਚ ਵੇ ਕਿ ਜੀ ਔਰਤ ਨੂੰ ਤੁਸੀਂ ਬਹੁਤ ਪੜ੍ਹਾ ਵੀ ਲਵੋ, ਡਾਕਟਰ ਬਣਾ ਲਓ, ਇੰਜੀਨੀਅਰ ਬਣਾ ਲਓ ਤੇ ਸਹੁਰੇ ਕਹਿੰਦੇ ਨੇ ਤੂੰ ਘਰ ਬਹਿ ਜਾ, ਠੀਕ ਹੈ ਨਾ। ਇਹ ਪ੍ਰੋਬਲਮ ਸਾਨੂੰ ਹਰ ਸੂਰਤ ਵਿੱਚ ਡਿਸਕਸ ਕਰਨੇ ਚਾਹੀਦੇ ਨੇ, ਪਰ ਇਹਦਾ ਇੱਕ ਸਟੀਰੀਓਟਾਈਪ ਫੈਮਿਨਿਸਟ ਹੋਣ ਨਾਲ ਕੋਈ ਤਾਲੁਕ ਨਹੀਂ। ਇਹ ਬਹੁਤ ਜੈਨੂਇਨ ਪ੍ਰੋਬਲਮ ਨੇ, ਇਹਨਾਂ ਤੇ ਬੜੀ ਡਿਟੇਲਡ ਕਿਸਮ ਦੀ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਇਹ ਇੱਕ ਔਰਤ ਜਿਹੜੀ ਕੰਮ ਵੀ ਕਰਦੀ ਹੈ ਕਿ ਉਹ ਫਿਰ ਉਸ ਬੰਦੇ ਨੂੰ ਕੋਈ ਕਾਉਂਸਲਿੰਗ ਚਾਹੀਦੀ ਹੈ, ਕੋਈ ਥੈਰੇਪੀ ਚਾਹੀਦੀ ਹੈ ਕਿ ਥੋੜਾ ਜਿਹਾ ਤੂੰ ਸ਼ਾਮ ਨੂੰ ਅਗਰ ਹੱਥ ਵਟਾ ਦੇਂਦਾ ਤੇ ਇਹਦੇ 'ਚ ਕੀ ਪ੍ਰੋਬਲਮ ਹੈ। ਉਹਦੇ ਉੱਤੇ ਤੇ ਤੁਸੀਂ ਫੈਮਿਨਿਸਟ ਹੋਣ ਦਾ ਵੀ ਟੈਗ ਲਾ ਕੇ, ਕਿਉਂਕਿ ਮਰਦ ਨੇ ਸਭ ਤੋਂ ਮੈਨੂੰ ਫੈਮਿਨਿਸਟ ਨਾਲ ਕੋਈ ਐ ਤੇ ਨਹੀਂ ਕੋਈ ਜ਼ਾਤੀ ਪ੍ਰੋਬਲਮ ਹੈ, ਮੈਂ ਤੇ ਸ਼ਾਇਦ ਕਿਸੇ ਢਾਈ ਫੈਮਿਨਿਸਟ ਨੂੰ ਵੀ ਜ਼ਾਤੀ ਤੌਰ ਤੇ ਨਾ ਜਾਣਦੀ ਹਾਂ। ਮੈਨੂੰ ਸਿਰਫ ਪ੍ਰੋਬਲਮ ਹੈ ਵੇ ਕਿ ਇਹ ਚੀਜ਼ ਮੇਰੇ ਆਰਗੂਮੈਂਟ ਨੂੰ ਮੈਨੂੰ ਦੂਜੇ ਆਰਗੂਮੈਂਟ ਤੋਂ ਬਾਅਦ ਲਾਜਵਾਬ ਕਰਾ ਦਿੰਦੀ ਹੈ ਨਾ। ਤੇ ਅਗਰ ਇੱਕ ਔਰਤ ਘਰ ਬਹਿ ਕੇ ਤੁਹਾਡੇ ਬੱਚੇ ਵੀ ਪਾਲਦੀ ਹੈ, ਤੁਹਾਡਾ ਕੰਮ ਵੀ ਕਰਦੀ ਹੈ, ਆਪਣੀ ਇੰਡੀਪੈਂਡੈਂਸ ਨੂੰ ਵੀ ਐਕਸਰਸਾਈਜ਼ ਕਰਨਾ ਚਾਹੁੰਦੀ ਹੈ, ਜੌਬ ਵੀ ਕਰਦੀ ਹੈ, ਤੇ ਤੁਸੀਂ ਫਿਰ ਜਿਹੜਾ ਤੁਹਾਡਾ ਡਿਊਟੀਜ਼ ਨੇ ਉਹਨਾਂ ਨੂੰ ਇਕੁਅਲੀ ਡਿਸਟ੍ਰੀਬਿਊਟ ਕਿਉਂ ਨਹੀਂ ਕਰਦੇ? ਕਿਹੜੀ ਮਤਲਬ ਤੁਹਾਨੂੰ ਪ੍ਰੋਬਲਮ ਕੀ ਹੈ? ਫਿਰ ਉਹਦੇ ਵਿੱਚ ਇਹ ਕਰਨ ਦੀ ਗੱਲ ਜ਼ਰੂਰਤ ਹੈ ਤੁਹਾਡੇ ਜੇ ਲੋਕਾਂ ਨੂੰ ਕਿ ਔਰਤਾਂ ਨੂੰ ਆਪਣੇ ਪੁੱਤਰ ਕਿਸ ਤਰੀਕੇ ਨਾਲ ਪਾਲਣੇ ਚਾਹੀਦੇ ਨੇ। ਹੁਣ ਉਹ ਸਰਵਾਈਵਲ ਦਾ ਇਸ਼ੂ ਨਹੀਂ ਕਿ ਜੀ ਅਗਰ ਬੱਚਾ ਕਮਜ਼ੋਰ ਮੈਂ ਕਰਾਂ ਦੀ ਤੇ ਗਲੀ 'ਚ ਵੈਸੇ ਹੀ ਕੋਈ ਜਿਹੜਾ ਹੈ ਨਾ ਮੇਰਾ ਬੱਚਾ ਵਲਨਰੇਬਲ ਹੋ ਜਾਏਗਾ, ਮੈਨੂੰ ਹੋ ਕਰਦੇ ਹੋ ਇਸ ਤਰ੍ਹਾਂ ਹੀ ਬਣਾਉਣਾ ਹੈ, ਠੀਕ ਹੈ ਨਾ। ਮੈਂ ਬੜਾ ਹੀ ਉਹ ਮਾਚੋ ਮੈਨ ਬਣੇਗਾ ਤੇ ਸਰਵਾਈਵ ਕਰ ਸਕੇਗਾ। ਜ਼ਮਾਨਾ ਬਦਲ ਗਿਆ, ਮਾਚੋ ਮੈਨ ਵਾਲਾ ਤੇ ਕੋਈ ਏਡਾ ਕੰਮ ਨਹੀਂ। ਤੇ ਉਹ ਮਾਂ ਜਿਹੜੀ ਉਹ ਬੱਚੇ ਨੂੰ ਤਰਬੀਅਤ ਕਰਨੀ ਸ਼ੁਰੂ ਕਰੇਗੀ। ਗੱਲ ਫਿਰ ਉੱਥੋਂ ਹੀ ਹੁੰਦੀ ਹੈ ਕਿ ਮਾਂ ਅਗਰ ਸੂਰਮੇ ਜੰਮਦੀ ਹੈ ਤੇ ਮਾਂ ਹੀ ਹੁਣ ਬੱਚੇ ਪੈਦਾ ਕਰੇਗੀ ਜਿਹੜੀ ਔਰਤ ਦੀ ਇੱਜ਼ਤ ਵੀ ਕਰਨ ਦੇ ਜਿਹੜੇ, ਕਿਉਂਕਿ ਹੋਵੇਦਾ ਹੈ ਕਿ ਸਾਡੇ ਜਿਹੜੀ ਸੁਸਾਇਟੀ ਦੀ ਔਰਤ ਹੈ ਉਹਨੂੰ ਰਿਅਲਾਈਜੇਸ਼ਨ ਜਲਦੀ ਹੋ ਰਹੀ ਹੈ, ਮਰਦ ਨੂੰ ਨਹੀਂ ਹੋ ਰਹੀ। ਉਹਦੇ ਨਾਲ ਸਿਚੁਏਸ਼ਨ ਹੋਰ ਕਿਓਟਿਕ ਹੋਵੇਗੀ ਕਿਉਂਕਿ ਔਰਤ ਜੈਨੂਇਨਲੀ ਤੇ ਰਾਈਟਫੁਲੀ ਇੱਕ ਚੀਜ਼ ਦੀ ਡਿਮਾਂਡ ਵੀ ਕਰਦੀ ਹੈ, equal distribution of labor. It could be material, it could be psychological. Equal distribution of labor because she is participating in the household economy. ਤੇ ਉਹ ਮੰਤਰਾ ਵੀ ਨਹੀਂ ਕਿ ਉਹ ਸਿਰਫ ਖਾਂਦੀ ਹੈ ਵੀ ਬਹਿ ਕੇ, ਹਾਲਾਂਕਿ ਘਰ ਦਾ ਕੰਮ ਵੀ ਕੋਈ ਆਸਾਨ, ਉਹ ਵੀ ਇੱਕ ਲੇਬਰ ਇੰਟੈਂਸਿਵ। ਹਾਂ, ਤੇ ਉਹ ਇਹਨਾਂ ਦੇ ਉੱਤੇ ਤੇ ਜ਼ਾਹਿਰ ਹੈ ਸਾਡੇ ਇੱਥੇ ਬਹੁਤ ਤਜਰਬੇ ਵਾਲੇ ਬਹੁਤ ਸਮਝਦਾਰ ਲੋਕ ਬੈਠੇ ਨੇ। ਇਹਨਾਂ ਨੂੰ ਅਗਰ ਅਸੀਂ ਬਾਰ-ਬਾਰ ਵਨ ਬਾਏ ਵਨ ਇਸ ਟੌਪਿਕ ਨੂੰ ਇਸ ਤਰ੍ਹਾਂ ਗੱਲ ਕਰਾਂਗੇ, ਸੋਸ਼ਲ ਮੀਡੀਆ ਇਨਫਲੂਐਂਸਰ ਇਸ ਗੱਲ ਦੇ ਉੱਤੇ ਕਿ ਜੀ ਕੀ ਪ੍ਰੋਬਲਮ ਕੀ ਹੈ ਕਿ ਠੀਕ ਹੈ ਜੀ ਮੈਂ ਆਪਣੀ ਰੋਟੀ ਖੁਦ ਪਕਾ ਲਓ, ਠੀਕ ਹੈ, ਇਹ ਇੱਕ ਵੀਅਰਡ ਕਿਸਮ ਦਾ ਸਲੋਗਨ ਹੈ ਵੇ, ਲੇਕਿਨ ਇਹਦੇ 'ਚ ਪ੍ਰੋਬਲਮ ਕੀ ਹੈ? ਕੀ ਪ੍ਰੋਬਲਮ ਹੈ ਇਹਦੇ ਵਿੱਚ? ਤੇ ਦੂਸਰੀ ਜਦੋਂ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਹੈ ਕਿ ਅਸੀਂ ਜੋ ਕੁਝ ਵੀ ਗੱਲ ਪੇ ਕਰਨੇ ਆ ਸਭ ਕੁਝ ਐਕਸਪੈਰੀਮੈਂਟ ਹੋ ਚੁੱਕਿਆ ਹੈ, ਤੇ ਫਿਰ ਉਹ ਸੁਸਾਇਟੀ ਦੀ ਮਿਸਾਲ ਦੇ ਦੇਵੋ ਕਿ ਜੀ ਇਹ ਤੇ ਹੋ ਚੁੱਕਿਆ ਵੇ, ਇਹ ਹੁੰਦਾ ਹੈ ਪਿਆ। ਅਗਰ ਤੁਹਾਡੇ ਮੁੰਡੇ ਤੁਹਾਡੇ ਬੱਚੇ ਅੱਜ ਇਹ ਨਹੀਂ ਕਰਨ ਦੇ ਤੇ ਇੱਕ ਜਨਰੇਸ਼ਨ ਜਿਹੜੀ ਉਹ ਕਿਓਟਿਕ ਤਰੀਕੇ ਨਾਲ ਮੈਰਿਜ ਇੰਸਟੀਟਿਊਸ਼ਨ ਤੋਂ ਡਿਨਾਈ ਕਰੇਗੀ, ਸ਼ਾਦੀਆਂ ਨਹੀਂ ਕਰੇਗੀ ਜਾਂ ਤਰੋੜੇਗੀ, ਜਾਂ ਬੱਚੇ ਜਿਹੜੇ ਨੇ ਫੋਸਟਰ ਹੋਮਸ ਜਾਣਗੇ ਜਾਂ ਜੋ ਵੀ ਕਰਨਗੇ ਰੁਲਣਗੇ। ਅਗਲੀ ਜਨਰੇਸ਼ਨ ਜਿਹੜੀ ਹੈ ਉਹ ਤੁਹਾਡੇ ਮੁੰਡੇ ਬੰਦੇ ਦੇ ਪੁੱਤਰ ਬਣ ਜਾਣਗੇ। ਲੇਕਿਨ ਇੱਕ ਜਨਰੇਸ਼ਨ ਨੂੰ ਇਸ ਤਬਾਹੀ ਤੋਂ ਜਾਂ ਇਸ ਜ਼ਲਾਲਤ ਤੋਂ ਬਚਾਉਣ ਵਾਸਤੇ ਅਗਰ ਔਰਤ ਜਿਹੜੀ ਇਹ ਕੰਮ ਕਰਦੀ ਹੈ ਪਈ ਤੇ ਤੁਸੀਂ ਉਹਦੇ ਨਾਲ ਇਕੁਅਲ ਡਿਸਟ੍ਰੀਬਿਊਸ਼ਨ ਕਰੋ ਡੋਮੈਸਟਿਕ ਉਹਨਾਂ ਕੰਮਾਂ ਦੀ ਜਿਹੜੀ ਤੁਸੀਂ
ਸਟੀਰੀਓਟਾਈਪ ਸਮਝਦੇ ਆ। ਆਂਡੀ ਪਕਾਣਾ, ਬੱਚਾ ਚੁੱਕਣਾ, ਰੋਟੀ ਪਕਾਣਾ, ਤੇ ਬਹੁਤ ਸਾਰੇ ਮਰਦ ਕਰਦੇ ਨਹੀਂ ਹੁੰਦੇ। ਤੇ ਫਿਰ ਡੋਮੈਸਟਿਕ ਵਾਇਲੈਂਸ ਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਕਿ ਦੋ ਚਪੇੜਾ ਮਾਰਨਾ ਇੰਨਾ ਨਾਰਮਲਾਈਜ਼ ਕਿਉਂ ਹੈ? ਫਿਰ ਚਪੇੜਾ ਖਾ ਕੇ ਘਰ ਦੇ ਵਿੱਚ ਰਹਿ ਜਾਣਾ ਕਿਉਂ ਇੰਨਾ ਨਾਰਮਲਾਈਜ਼ ਹੈ? ਇਹਦੀ ਕੀ ਵਜ੍ਹਾ ਹੈ? ਤੇ ਅਗਰ ਡਿਊਟੀਜ਼ ਤੇ ਲੇਬਰ ਇਕੁਅਲੀ ਡਿਸਟ੍ਰੀਬਿਊਟਡ ਹੈ ਤੇ ਫਿਰ ਉਹ ਡੋਮੈਸਟਿਕ ਵਾਇਲੈਂਸ ਹੁੰਦਾ ਹੈ। ਆਫ ਕੋਰਸ ਉਹ ਬੰਦਾ ਹਾਈਪਰ ਐਗਰੈਸਿਵ ਹੁੰਦਾ ਹੈ, ਉਹਦਾ ਐਂਗਰ ਮੈਨੇਜਮੈਂਟ ਦਾ ਇਸ਼ੂ ਹੁੰਦਾ ਹੈ, ਜਾਂ ਉਹ ਸੋਸ਼ੀਓਪੈਥ ਹੁੰਦਾ ਹੈ। ਉਹ ਵੈਸਟ ਵਿੱਚ ਬੇਸ਼ੁਮਾਰ ਨੇ ਐਸੀ ਕੁੱਟ ਪੈਂਦੀ ਹੈ ਜ਼ਨਾਨੀਆਂ ਨੂੰ, ਤੁਸੀਂ ਕੀ ਸਮਝਦੇ ਹੋ? ਇੱਥੇ ਨਹੀਂ, ਨੀਲੋ ਨੀਲ। ਉਹਦੇ ਬਾਅਦ ਫਿਰ ਤੁਸੀਂ ਅਗਰ ਵੈਸੇ ਉਹਦੇ ਵਿੱਚ ਵੇਖੋ ਤੇ ਪੁਲਿਸ ਵੀ ਇੰਟਰਵੀਨ ਕਰ ਜਾਂਦੀ, ਉਹ ਸਟਾਪ ਕਰਨ ਤੋਂ ਬਾਅਦ ਨਹੀਂ ਹੁੰਦਾ, ਫਿਰ ਵਿੱਚ ਲੱਭ ਕੇ ਫਿਰ ਮਾਰਕੀਟ ਹੋ ਜਾਂਦਾ ਹੈ। ਤੇ ਇਹ ਅਕ੍ਰੋਸ ਸੁਸਾਇਟੀਜ਼ ਨੇ। ਇਹਦਾ ਤਾਲੁਕ ਹੈ ਵੇ ਕਿ ਮੈਂ ਫਿਜ਼ੀਕਲੀ ਜਿਹੜੀ ਆ ਬਾਈ ਫਿਜ਼ੀਕ ਵਲਨਰੇਬਲ ਹਾਂ, ਤੇ ਮੇਰੇ ਸਾਹਮਣੇ ਅਗਰ ਇੱਕ ਮੈਸ ਜ਼ਿਆਦਾ ਹੈ ਨਾ, ਮਸਲ ਮੈਸ ਜ਼ਿਆਦਾ ਹੈ, ਤਾਂ ਮੈਨੂੰ ਕਾਬੂ ਕਰ ਸਕਦਾ ਹੈ ਉਹ ਬੰਦਾ। ਉਸ ਮਸਲ ਮੈਸ ਨੂੰ ਕੰਟਰੋਲ ਕਰਨ ਵਾਸਤੇ ਕੀ ਸੋਸਾਇਟੀ ਵਿੱਚ ਅਸੀਂ 100% ਕਦੀ ਕਾਮਯਾਬ ਹੋ ਜਾਵਾਂਗੇ? ਨਹੀਂ, ਵੈਸੇ ਨਹੀਂ ਹੋਇਆ ਪੂਰਾ ਤਜਰਬਾ ਕਰਨ ਦੇ ਬਾਅਦ ਵੀ। ਐਂਗਰ ਮੈਨੇਜਮੈਂਟ ਤੇ ਇੱਕ ਬਹੁਤ ਹੀ ਇੰਡੀਵਿਜੂਅਲਿਸਟਿਕ ਚੀਜ਼ ਹੈ। ਕਿਸੇ ਦੀ ਇੱਜ਼ਤ ਜਾਂ ਇਹਤਰਾਮ ਕਰਨਾ ਇੱਕ ਬੜਾ ਹੀ ਇੰਡੀਵਿਜੂਅਲਿਸਟਿਕ ਬਿਹੇਵੀਅਰ ਹੈ, ਲੇਕਿਨ ਅਸੀਂ ਉਹਨੂੰ ਇਸ ਹੱਦ ਤੱਕ ਜ਼ਰੂਰ ਕਰ ਸਕਦੇ ਹਾਂ ਕਿ ਅਗਰ ਕਿਸੇ ਨੂੰ ਮਾਰ ਪੈਂਦੀ ਹੋਵੇ ਤੇ ਸਾਡੀ ਸੋਸਾਇਟੀ 'ਚ ਕਿ ਜੀ ਇਹਨਾਂ ਦਾ ਜ਼ਾਤੀ ਮਸਲਾ ਹੈ, ਅਸੀਂ ਇਸ ਮਸਲੇ ਨੂੰ ਜ਼ਾਤੀ ਦੀ ਬਜਾਏ ਸਟੇਟ ਮਸਲਾ ਜ਼ਰੂਰ ਬਣਾ ਸਕਦੇ ਹਾਂ। ਅਸੀਂ ਇਹਦੀ ਲੈਜਿਸਲੇਸ਼ਨ ਕਰਵਾ ਸਕਦੇ ਹਾਂ। ਕਿਸੇ ਦੇ ਘਰ ਛੋਟੀ ਜੀ ਬੱਚੀ ਕੰਮ ਕਰਦੀ ਹੋਵੇ, ਮੇਰੇ ਉੱਪਰ ਵਾਲੇ ਅਪਾਰਟਮੈਂਟ 'ਚ ਇੱਕ ਬਹੁਤ ਹੀ ਅੱਛੀ ਪੜ੍ਹੀ ਲਿਖੀ ਜੀ ਔਰਤ ਹੈ, ਲੇਕਿਨ ਉਹਨੇ ਇੱਕ ਅੰਡਰ ਏਜ ਬੱਚੀ ਆਪਣੇ ਕੋਲ ਆਪਣੇ ਬੱਚੇ ਸਾਂਭਣ ਵਾਸਤੇ ਰੱਖੀ। ਅਗਰ ਕੋਈ ਕਾਨੂੰਨ ਹੋਵੇ ਤੇ ਮੈਂ ਉਸ ਬੱਚੀ ਨੂੰ ਉਸ ਔਰਤ ਦਾ ਹੱਕ ਉਹਨੂੰ ਦਿਵਾਈਆ ਹੋਵੇ। She doesn't deserve to be there। ਦੋ ਏਡੇ ਬੱਚੇ ਉਹ ਪਾਲੇ, ਕਿਉਂ ਪਾਲੇ ਉਹ ਕਿਸੇ ਦੇ ਬੱਚੇ? ਫਿਰ ਸੁਸਾਇਟੀ ਕਹੇਗੀ ਕਿ ਜੀ ਉਹਦੇ ਜਿਹੜੀ ਮਹੀਨੇ ਦੀ ਤਨਖਾਹ ਜਾਂਦੀ ਹੈ ਉੱਥੋਂ ਭੇਜ ਦੇ। ਚਾਈਲਡ ਲੇਬਰ ਤੇ ਇਹ ਤੇ ਸੁਸਾਇਟਲ ਰਿਫਾਰਮਸ ਨੇ, ਬਿਊਰੋਕ੍ਰੈਟਿਕ ਸਟਰਕਚਰਲ ਰਿਫਾਰਮਸ ਨੇ। ਤੇ ਇਹਨਾਂ ਉੱਤੇ ਕਿਉਂ ਅਸੀਂ ਗੱਲ ਕਰਕੇ ਗਵਾਚ ਜਾਂਦੇ ਹਾਂ? ਕਿਉਂਕਿ ਫੈਮਿਨਿਜ਼ਮ ਤੇ ਗੱਲ ਕਰਨਾ, ਮੈਂ ਫੈਮਿਨਿਸਟ ਨਹੀਂ, ਇਹ ਗੱਲ ਕਰਨਾ ਬਹੁਤ ਸੌਖਾ ਹੈ। ਜਦੋਂ ਫਿਰ ਅਸੀਂ ਬਾਕੀ ਕੋਰੀਡੋਰਸ 'ਚ ਵੜਨੇ ਆ, ਉੱਥੇ ਫਿਰ ਇੱਕ ਰਾਉਂਡ ਟੇਬਲ ਇਹਨਾਂ ਸਭ ਲੋਕਾਂ ਨੂੰ ਬੈਠਾ ਹੋਣਾ, ਇਹਨਾਂ ਦੇ ਹੱਥਾਂ 'ਚ ਇੱਕ ਪੈਨਸਲ ਤੇ ਕਾਪੀ ਤੇ ਇੱਕ ਐਕਸਟੈਂਸਿਵ ਸੈਸ਼ਨ ਚੱਲਦਾ ਪਿਆ ਹੋਵੇ, ਉਹ ਪੀਰੀਓਡਿਕ ਹੋਵੇ, ਬਾਰ ਹੋਵੇ, ਤੇ ਫਿਰ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਿ ਅਸੀਂ ਇਹਨਾਂ ਨੂੰ ਆਈਡੈਂਟੀਫਾਈ ਵੀ ਕਰਨੇ ਆ। ਅਸੀਂ ਇਨਸੈਂਸਿਟਿਵ ਤੇ ਇਨਹਿਊਮਨ ਨਹੀਂ, ਅਸੀਂ ਇਹਨਾਂ ਨੂੰ ਆਈਡੈਂਟੀਫਾਈ ਕਰਨੇ ਆ। ਇਹ 3-4 ਦੇ ਇਲਾਵਾ ਬੇਸ਼ੁਮਾਰ ਹੋਰ ਹੁੰਦੇ ਜਹੇਜ਼ ਦੇ ਮਸਲੇ ਨੇ। ਔਰਤ ਦਾ ਖਾਸ ਤੌਰ ਤੇ ਵੋਲੰਟੈਰੀਲੀ ਸਾਡੇ ਜੱਟਾਂ ਵਿੱਚ ਜਾਇਦਾਦ ਦੇ ਦੇਣਾ ਭਰਾ ਨੂੰ, ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਸਾਈਨ ਕਰਕੇ, ਮੈਨੂੰ ਨਹੀਂ ਹੋਇਆ। ਉਹਦੀ ਵਜ੍ਹਾ ਹੈ ਕਿ ਮੈਂ ਜ਼ਾਤੀ ਤੌਰ ਤੇ ਸਮਝਦੀ ਹਾਂ, ਤਾਂ ਜ਼ਾਤੀ ਤੌਰ ਨੂੰ ਤੁਸੀਂ ਬਿਲਕੁਲ ਨਾ ਸਮਝੋ ਮੈਂ ਐਡਵੋਕੇਟ ਵੀ ਕਰਨੀ ਹੈ। ਮੈਂ ਜ਼ਾਤੀ ਤੌਰ ਤੇ ਸਮਝਦੀ ਹਾਂ ਕਿ ਭਰਾ ਜਿਹੜੇ ਨੇ ਨਾ ਉਹ ਬਹੁਤ ਲਾਉਂਦੇ ਨੇ ਸਾਡੇ ਉੱਤੇ ਪੈਸਾ, ਜਾਂ ਤੇ ਫਿਰ ਉਹ ਚੀਜ਼ ਅਸੀਂ ਖਤਮ ਕਰੀ ਨਾ। ਅਗਰ ਮੇਰੇ ਕਫਨ ਤੱਕ ਅਗਰ ਉਹਨੇ ਲੈ ਕੇ ਆਉਣਾ ਹੈ ਨਾ, ਈਦਾਂ ਸ਼ਬਰਾਤਾਂ, ਤੇ ਉਸ ਬੱਚੇ ਉੱਤੇ ਬਹੁਤ ਬਰਡਨ ਹੈ। ਤੇ 5 ਭਰਾਵਾਂ ਦੇ ਭਰਾ ਦੇ ਤੇ ਬਹੁਤ ਬਰਡਨ ਹੈ ਦੁਨੀਆਦਾਰੀ ਕਰਨਾ, ਠੀਕ ਹੈ ਨਾ। ਉਹ ਈਵਨ ਬਾਹਰੋਂ ਪਾਕਿਸਤਾਨ ਤੋਂ ਆਉਂਦੇ ਹੋ ਪਿਓ ਕਿੱਥੋਂ ਚੱਲਦਾ ਹੈ, ਉਹ ਤੁਹਾਡੇ ਕੋਲ ਪੈਟਰੋਲ ਦੇ ਪੈਸੇ ਤੇ ਨਹੀਂ ਲੈਂਦੇ। ਇਹ ਮੇਰਾ ਜ਼ਾਤੀ ਡਿਸੀਜਨ ਹੈ, ਲੇਕਿਨ ਐਡਵੋਕੇਟ ਨਹੀਂ ਕਰਦੀ ਵੀ ਕਿ ਕੋਈ ਐਸੀਆਂ ਜਗ੍ਹਾ ਹੋਣਗੀਆਂ ਜਿੱਥੇ ਔਰਤ ਚਾਹੁੰਦੀ ਹੋਵੇਗੀ ਕਿ ਜੀ ਮੇਰੀ ਪ੍ਰੋਪਰਟੀ 'ਚ ਮੈਨੂੰ ਮੇਰਾ ਹਿੱਸਾ ਮਿਲਣਾ ਚਾਹੀਦਾ, ਜ਼ਮੀਨ 'ਚ ਮੇਰਾ ਹਿੱਸਾ ਮੈਨੂੰ ਮਿਲਣਾ ਚਾਹੀਦਾ, ਤੇ ਉਹਦੇ ਵਿੱਚ ਫਿਰ ਤੁਸੀਂ ਦੂਸਰੇ ਸਾਈਡ ਤੇ ਇਹ ਕਰੋਗੇ ਕਿ ਤੇਰਾ ਭਰਾ ਜ਼ਿੰਮੇਦਾਰ ਨਹੀਂ ਤੇਰੇ ਘਰ ਸੇਵੀਆਂ ਭੇਜਣ ਦਾ, ਠੀਕ ਹੈ ਨਾ। ਅਸੀਂ ਸੁਸਾਇਟੀ ਨੂੰ ਇਸ ਤਰ੍ਹਾਂ ਰਿਫਾਰਮ ਤੇ ਕਰਨੇ ਆ। ਤੇ ਇਹ ਹੁਣ ਜਮਨਾ ਲੈ ਕੇ ਤੇ ਸੋਨੇ ਦੇ ਕੰਗਣ ਜਿਹੜੇ ਨੇ, ਹੁਣ ਤੂੰ 6 ਬਾਲ ਜੰਮਣ ਤੇ ਆ ਜਾਏ ਤੇ ਉਹ ਤੇ ਵਿਚਾਰਾ ਗਿਆ ਨਾ, ਫਿਰ ਉਹ 6 ਵਾਰੀ ਤੇਰੇ ਘਰ ਜਿਹੜੇ ਉਹ ਜਮਨੇ ਪਿਆ ਲੈ ਕੇ ਹੁੰਦਾ, ਫਿਰ ਮਕਲਾਵੇ ਪੇ ਪਤਾ ਨਹੀਂ ਕੀ ਉਹਨੇ ਲੈ ਕੇ ਤੇਰੇ ਘਰ ਆਉਣਾ, ਤੇ ਤੇਰੇ ਕੋਲ ਕੋਈ ਚੀਜ਼ ਲੈਣੀ ਤੇ ਨਹੀਂ ਨਾ। ਤੇ ਜ਼ਮੀਨ ਵੀ ਸਾਡੇ ਅੱਪਰ ਪੰਜਾਬ 'ਚ ਕਿਲਿਆਂ 'ਚ ਹੀ ਹੈ, ਇੱਥੇ ਕੋਈ ਕਾਟੀ ਹੋਵੇ ਨਾ ਕਿਸੇ ਦੀ ਮੁਰੱਬਿਆ 'ਚ ਜ਼ਮੀਨ ਹੈ ਤੇ ਦਿੰਦੀ ਉਹ ਵੀ ਟਗਾ ਨਹੀਂ ਪਈ। ਮੈਨੂੰ ਨਹੀਂ ਯਾਦ ਕਿ ਤੁਹਾਡੀ ਜ਼ਮੀਨ ਤੁਹਾਨੂੰ ਕੋਈ ਬਹੁਤ ਬੈਨੀਫਿਟ ਦਿੰਦੀ ਪਈ ਹੋਵੇ। ਸਭ ਜੌਬ ਕਰਨ ਵਾਲੇ ਲੋਕ ਨੇ, ਸਭ ਅਪਰ ਮਿਡਲ ਕਲਾਸ ਦੇ ਲੋਕ ਨੇ, ਲੇਕਿਨ ਅਸੀਂ ਇਹ ਪ੍ਰੋਬਲਮ ਹੈ ਜਾਇਦਾਦ ਵੀ ਹੈ। ਸ਼ਾਦੀ ਜਿਹੜੀ ਹੈ ਉਹਦੇ ਵਿੱਚ ਔਰਤ ਦੀ ਮਰਜ਼ੀ ਤੋਂ ਹਟ ਕੇ ਸ਼ਾਦੀ, ਫਿਰ ਸਾਡਾ ਸਭ ਤੋਂ ਵੱਡਾ ਪ੍ਰੋਬਲਮ ਕਜ਼ਨ ਮੈਰਿਜਸ ਦਾ ਹੈ, ਜਿਹਦੇ ਵਿੱਚ ਹੁਣ ਬੱਚੇ ਜਿਹੜੇ ਨੇ ਖਾਸ ਤੌਰ ਤੇ ਉਹਨਾਂ ਨੂੰ ਬਹੁਤ ਸ਼ਦੀਦ ਐਸਥਮਾ ਪਿਆ ਹੁੰਦਾ ਹੈ, ਇੱਕ ਅਜੀਬ ਕਿਸਮ ਦੀ ਬਿਮਾਰੀ ਖਾਸ ਤੌਰ ਤੇ ਜੱਟਾਂ ਦੇ ਵਿੱਚ, ਕਿ ਇੱਕ ਤੇ ਡਿੰਗੇ ਨੱਕ ਬਹੁਤ ਇੰਟਰ ਮੈਰਿਜਸ ਕਰਕੇ, ਦੂਸਰਾ ਐਸਥਮਾ ਲੰਗਸ ਦਾ ਪ੍ਰੋਬਲਮ ਜਿਹੜਾ, ਤੇ ਕਿਉਂ ਕਜ਼ਨ ਮੈਰਿਜਸ ਵਿੱਚ ਵੀ ਬਾਹਰ ਨਿਕਲਿਆ ਜਾਵੇ, ਥੈਲੇਸੀਮੀਆ ਜਿਹੜਾ, ਔਰ ਦੂਸਰਾ ਫਿਰ
ਅੰਦਾਜ਼ਾ ਕਰੋ ਨਾ ਕਿ ਮੇਰੇ ਅੱਬਾ ਬਹੁਤ ਰੈਵੋਲੂਸ਼ਨਰੀ, ਬੜੇ ਵਿਜ਼ਨਰੀ, 5 ਧੀਆਂ ਜਿਨ੍ਹਾਂ ਡਾਕਟਰ ਬਣਾ ਲਿਆ, ਕਿਹਾ ਕਿ ਜੀ ਬੜੇ ਕਹਿੰਦੇ ਸਨ ਮੈਨੂੰ ਫਖਰ ਹੁੰਦਾ ਹੈ ਉਹਨਾਂ ਔਰਤਾਂ ਨੂੰ ਵੇਖ ਕੇ ਜਿਹੜੀਆਂ ਜੰਗਲ ਦੇ ਵਿੱਚ ਰਿਸਰਚ ਕਰਦੀਆਂ ਨੇ ਵਾਈਲਡ ਲਾਈਫ ਉੱਤੇ ਵਗੈਰਾ ਵਗੈਰਾ। ਇੱਕ ਤਰਫੋਂ ਉਹ ਸਨ ਤੇ ਦੂਸਰੀ ਤਰਫੋਂ ਕਹਿੰਦੇ ਸਨ ਕਿ ਬੇਟੇ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਮੈਨੂੰ ਜ਼ਰੂਰ ਆ ਕੇ ਦੱਸਣਾ ਹੈ ਕਿ ਅਗਰ ਤੁਹਾਨੂੰ ਕੋਈ ਬੰਦਾ ਪਸੰਦ ਹੈ, ਇਹ ਚੈੱਕ ਕਰ ਲੈਣਾ ਕਿ ਉਹ ਜੱਟ ਹੈ। ਬਹੁਤ ਅੱਛਾ ਸੈਸ਼ਨ ਹੋਇਆ, ਖਾਸ ਕਰਕੇ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਚੀਜ਼ਾਂ ਨੂੰ ਡਿਫਾਈਨ ਕੀਤਾ ਹੈ ਔਰ ਖੋਲ੍ਹਿਆ ਹੈ, ਮੈਂ ਸਮਝਦਾ ਕਿ ਇਹਦੇ ਵਿੱਚੋਂ ਸਾਡੇ ਬਹੁਤ ਸਾਰੇ ਸੈਸ਼ਨਸ ਨਿਕਲ ਆਏ ਨੇ। ਔਰ ਮੈਂ ਚਾਹਾਂਗਾ ਕਿ ਅਸੀਂ ਨੈਕਸਟ ਸੰਗਤ ਦੇ ਜਿਹੜੇ ਇਜਲਾਸ ਨੇ ਉਹ ਸਟੈਪ ਬਾਈ ਸਟੈਪ ਅਸੀਂ ਸੈਸ਼ਨਸ ਜਿਹੜੇ ਨੇ ਇੱਕ ਟੌਪਿਕ ਤੇ ਅਸੀਂ ਕਰੀਏ। ਅੱਛਾ, ਚੀਜ਼ਾਂ ਬਹੁਤ ਖਿਲਰੀਆਂ ਹੋਈਆਂ ਚੰਗੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਤੁਹਾਨੂੰ ਚੁਣਨ ਵਿੱਚ ਬੜੀ ਆਸਾਨੀ ਹੁੰਦੀ ਹੈ। ਅੱਛਾ, ਇਹ ਵੀ ਪਿੱਛੇ ਜਿਹੀ ਡਿਬੇਟ ਚੱਲੀ ਸੀ ਜਿਹੜੀ ਕਜ਼ਨ ਮੈਰਿਜਸ ਨੇ, ਉਹ 100% ਨਹੀਂ ਹੁੰਦੀਆਂ ਇਹੋ ਜਿਹੀਆਂ, ਯਾਨੀ ਜਿਹਦੇ 'ਚ ਮੈਂ ਆਪਣੀ ਜ਼ਾਤੀ ਮਿਸਾਲ ਦਿੰਦਾ ਕਿ ਮੇਰੇ ਦਾਦਾ ਜੀ ਤੋਂ ਲੈ ਕੇ ਮੇਰੇ ਬੱਚਿਆਂ ਤੱਕ ਸਾਡੇ ਨਾਨਕੇ ਚੀਮੇ ਨੇ। ਅੱਛਾ, ਹੁਣ ਇਹ ਵੀ ਕਿ ਤਕਰੀਬਨ 4 ਪੀੜ੍ਹੀਆਂ ਬਣਦੀਆਂ ਨੇ ਇੱਕ ਘਰ ਹੀ ਜਿਹੜਾ ਹੈ ਨਾ ਉਹ, ਲੇਕਿਨ ਸਾਡੇ 'ਚ ਇਹ ਹੁੰਦਾ ਹੈ ਕਿ ਜਿਹੜੇ ਦਾਦਕੇ ਹੁੰਦੇ ਉਹਨਾਂ 'ਚ ਸ਼ਾਦੀ ਨਹੀਂ ਕਰਦੇ, ਗੋਦ ਵਿੱਚ ਸ਼ਾਦੀ ਨਹੀਂ ਕਰਦੇ, ਹੈ ਜੱਟ ਨੇ ਲੇਕਿਨ ਉਹ ਦੂਸਰੀ ਅਪੋਜ਼ਿਟ ਗੋਦ ਜਿਹੜੀ ਹੈ ਉਹਦੇ 'ਚ ਕਰਦੇ ਨੇ। ਸੋ ਇਹਦੇ ਵਿੱਚ ਇਹ ਕਿ ਅਸੀਂ ਜਿਹੜੀਆਂ ਚੀਜ਼ਾਂ ਵੇਖਦੇ ਕਿ 100% ਕਿਤੇ ਵੀ ਉਹ ਰਿਜ਼ਲਟ ਨਹੀਂ ਹੁੰਦਾ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ ਨੇ। ਅੱਛਾ, ਦੋਸਤਾਂ ਵਾਸਤੇ ਓਪਨ ਮਾਈਕ ਹੈ, ਅਗਰ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਆਪਣਾ ਨਾਮ ਦੱਸੋਗੇ ਔਰ ਆਪਣਾ ਸਵਾਲ ਤੁਸੀਂ ਜਿਨ੍ਹਾਂ ਕੋਲੋਂ ਕਰਨਾ ਹੈ, ਕਿਉਂਕਿ 3 ਪੈਨਲਿਸਟ ਨੇ ਸਾਡੇ, ਉਹ ਜਿਹੜੇ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ, ਬਲਕਿ ਉਹ ਸਾਨੂੰ ਈਜ਼ੀਲੀ ਅਵੇਲੇਬਲ ਨੇ, ਇਸ ਕਰਕੇ ਅਸੀਂ ਥੋੜੀ ਘੱਟ ਗੱਲ ਕੀਤੀ ਮਾਜ਼ਰਤ ਨਾਲ। ਡਾਕਟਰ ਸਾਹਿਬਾ ਦੇ ਟਾਈਮ ਦਾ ਮਸਲਾ ਸੀ, ਇਸ ਕਰਕੇ ਅਸੀਂ ਜ਼ਿਆਦਾ ਡਿਟੇਲ ਉਹਨਾਂ ਨਾਲ ਗੱਲ ਕਰ ਰਹੇ ਹਾਂ ਔਰ ਨੈਕਸਟ ਕੋਸ਼ਿਸ਼ ਕਰਾਂਗੇ ਕਿ ਉਹ ਸੰਗਤ ਨੂੰ ਜ਼ਿਆਦਾ ਟਾਈਮ ਦੇਣ। ਜੀ।